ਤੇ ਫੀਲਡ ਮਾਰਸ਼ਲ ਜਿਹੜੇ ਨੇ ਉਹ ईरान ਦੇ ਦੌਰੇ ਤੇ ਚਲੇ ਗਏ ਨੇ ਤੇ ਕਿੰਨੀ ਸਿਗਨੀਫੀਕੈਂਸ ਹੈ ਔਰ ਕਿਸ ਤਰ੍ਹਾਂ ਦੇ ਤੁਸੀਂ ਦੇਖ ਰਹੇ ਹੋ ਇਸ ਮਾਮਲੇ ਨੂੰ? ਇਹ ਦੇਖੋ ਕਿਉਂਕਿ ਬਾਜ਼ ਚੀਜ਼ਾਂ ਚੱਲते ਰਹੀਆਂ ਨੇ, ਮੁਸਲਸਲ ਇਹ ਚੱਲ ਰਹੀਆਂ ਸਨ। ਸਾਡੇ ਵਜ਼ੀਰ ਦਾਖਲਾ ਵੀ ਉੱਥੇ ईरान ਦੇ ਵਿੱਚ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਨੇ ਔਰ ਖਾਸੀਆਂ ਅਹਿਮ ਮੁਲਾਕਾਤਾਂ ਸਨ ਉਹਨਾਂ ਦੀਆਂ ਵੀ। ਔਰ ਉਹਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਤਰਫੋਂ ਵੀ ਜਿੱਥੇ ਧਮਕੀਆਂ ਆ ਰਹੀਆਂ ਨੇ, ਜਿੱਥੋਂ ਉਹਨਾਂ ਦੇ ਹੋਰ ਕਿਸਮ ਦੀ ਮਾਮਲਾਤ ਆ ਰਹੇ ਨੇ, ਨਾਲ ਉਮੀਦ ਦੀ ਵੀ ਆ ਰਹੀਆਂ ਸਨ ਉਹਨਾਂ ਦੀਆਂ ਗੱਲਾਂ। ਤੇ ਹੁਣ ਇਸ ਸਾਰੇ ਸਿਨਾਰੀਓ ਦੇ ਅੰਦਰ ਅਸੀਂ ਔਰ ਸਾਡੇ ਫੀਲਡ ਮਾਰਸ਼ਲ ਦਾ ਉੱਥੇ ईरान ਦੇ ਵਿੱਚ ਜਾਣਾ ਤੇ ਇਹ ਇੱਕ ਬੜੀ ਅਹਿਮ ਡਿਵੈਲਪਮੈਂਟ ਹੈ ईरानी ਜਿਹੜਾ ਬੁਹਰਾਨ ਹੈ ਇਹਨੂੰ ਸੋਲਵ ਕਰਨ ਵਾਸਤੇ। ਔਰ ਇਹਦੇ 'ਚ ਜਿਹੜਾ ਪਾਕਿਸਤਾਨ ਦਾ ਕਿਰਦਾਰ ਹੈਗਾ ਉਹ ਤੇ ਸਭ ਦੇ ਸਾਹਮਣੇ में, ਬਲਕਿ ਹੁਣ ਤੇ ਮੈਂ ਸਮਝ ਰਿਹਾ ਹਾਂ ਕਿ ਸਵਾਏ ਪਾਕਿਸਤਾਨ ਤੋਂ ਇਸ ਮਸਲੇ ਦੇ ਵਿੱਚ ਦੂਸਰਾ ਫਰੀਕ ਕੋਈ ਹੋਰ ਜਿਨ੍ਹਾਂ ਨੇ ਬੇਸ਼ੱਕ ਉਹ ਮੌਜੂਦ ਨੇ, ਲੇਕਿਨ ਇੱਕ ਜਿਹੜਾ ਕੈਟਲਿਸਟ ਰੋਲ ਹੈਗਾ, ਜਿਹੜਾ ਸਭ ਤੋਂ ਇੰਪੋਰਟੈਂਟ ਰੋਲ ਹੈਗਾ, ਅਸਲ ਰੋਲ ਉਹ ਹੁੰਦਾ ਜਿਹੜਾ ਮੁਤਾਸਰਾ ਜਾਂ ਮੁਤਲਕਾ ਫਰੀਕੈਨ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਅੱਛੇ ਹੋਣ, ਐਨੀ ਉਹਨਾਂ ਦੇ ਨਾਲ ਇੱਕ ਹਮਾਹੰਗੀ ਹੋਵੇ ਕਿ ਤੁਸੀਂ ਉਹਨਾਂ ਦੇ ਘਰ ਜਾ ਸਕੋ। ਤੇ ਇਹ ਅਸੀਂ ਪਾਕਿਸਤਾਨ ਦੇ ਜਿਹੜੇ ਸਾਡੇ ਫੀਲਡ ਮਾਰਸ਼ਲ ਨੇ, ਸਾਡੇ ਵਜ਼ੀਰ ਦਾਖਲਾ ਨੇ, ਪ੍ਰਾਈਮ ਮਿਨਿਸਟਰ, ਯਾਨੀ ਇਹਨਾਂ ਦੇ ਨਾਲ ईरानी ਐਨੇ ਐਟ ਈਜ਼ ਨੇ, ईरान ਦੀ ਰਜੀਮ ਦੇ ਲੋਕ ਐਨੇ ਇਹਨਾਂ 'ਤੇ ਇਤਬਾਰ ਕਰਦੇ ਨੇ ਜਾਂ ਇੰਨਾ ਉਹਨਾਂ ਦੇ ਨਾਲ ਸਾਡਾ ਤਾਲੁਕ ਹੈ ਜਾਂ ਅਸਰ ਰਸੂਖ ਇਹਨੂੰ ਤੁਸੀਂ ਦੂਸਰੇ ਲਫ਼ਜ਼ਾਂ 'ਚ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰਾਂ ਦੇ ਅੰਦਰ ਵੀ ਜਾ ਕੇ ਉਹਨਾਂ ਨਾਲ ਮੁਲਾਕਾਤਾਂ ਕਰਨੇ ਆ, ਉਹਨਾਂ ਦੀਆਂ ਗੱਲਾਂ ਸਾਡੇ ਤੱਕ ਪਹੁੰਚਦੀਆਂ ਨੇ, ਉਹ ਸਾਡੇ ਨਾਲ ਆਪਣੇ ਦਿਲ ਦਾ ਹਾਲ ਪੂਰੀ ਤਰ੍ਹਾਂ ਸਾਨੂੰ ਦੱਸਦੇ ਨੇ ਕਿ ਵੀ ਇਹ ਮਾਮਲਾਤ ਨੇ, ਇਹ ਚੀਜ਼ਾਂ ਨੇ। ਤੇ ਇਹ ਕੋਈ ਛੋਟਾ ਰੋਲ ਨਹੀਂ ਹੈਗਾ, ਇਹ ਬਹੁਤ ਵੱਡਾ ਰੋਲ ਹੈ। ਇਹ ਤੇ ਇੱਕ ਬੜੀ ਅਹਿਮ ਚੀਜ਼ ਹੈ ਵੇ ਕਿ ਇਹ ਜਿਹੜੇ ਦੋਨੋਂ ਫਰੀਕ ਜਿਨ੍ਹਾਂ ਦਰਮਿਆਨ ਜੰਗ ਹੋ ਰਹੀ ਹੈ, ਦੋਨੋਂ ਮੁਕੰਮਲ ਇਤਮਾਦ ਹੈ ਔਰ ਅਮਰੀਕਨਸ ਵੀ ਇੰਜ ਨੇ। ਦੇਖੋ ਨਾ, ਪ੍ਰੈਜ਼ੀਡੈਂਟ ਟਰੰਪ ਜਦੋਂ ਚੀਨ ਦੇ ਦੌਰੇ ਦੇ ਦੌਰਾਨ ਵੀ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਫੀਲਡ ਮਾਰਸ਼ਲ ਦਾ ਉਹਨਾਂ ਦੇ ਰੋਲ ਨੂੰ, ਉਹਨਾਂ ਦੇ ਕਿਰਦਾਰ ਨੂੰ ਉਹਨਾਂ ਨੂੰ ਸਰਾਹਿਆ ਔਰ ਬੜਾ ਔਰ ਇਤਰਾਫ ਕੀਤਾ ਔਰ ਉਹ ਬਾਰ-ਬਾਰ ਕੀਤਾ, ਇੱਕ ਦਫਾ ਨਹੀਂ ਕੀਤਾ, ਬਾਰ-ਬਾਰ ਕੀਤਾ। ਔਰ ਇਹ ਵੀ ਕੀਤਾ ਉਹਨਾਂ ਨੇ ਕਿ ਵੀ ਇੱਥੋਂ ਤੱਕ ਗੱਲ ਕੀਤੀ ਕਿ ਮੈਂ ਜੰਗ ਵਾਸਤੇ ਤਿਆਰ ਸੀ, ਮੈਂ ਰਾਜ਼ੀ ਨਹੀਂ ਸੀ ਹੈ ਜਿਹੜਾ ईरान ਜੰਗਬੰਦੀ ਵਾਸਤੇ, ਲੇਕਿਨ ਪਾਕਿਸਤਾਨ ਨੇ ਸਾਨੂੰ ਕਿਹਾ ਔਰ ਅਸੀਂ ਉਹਨਾਂ ਇੱਥੋਂ ਤੁਸੀਂ ਲਾਓ ਨਾ ਕਿ ਪਾਕਿਸਤਾਨ ਦਾ ਅੱਲਾਹ ਤਾਲਾ ਦੀ ਜ਼ਾਤ ਇੱਜ਼ਤ ਦਿੰਦੀ ਹੈ ਹਰ ਇੱਕ ਨੂੰ, ਔਰ ਸਾਡੇ ਮੁਲਕ ਨੂੰ ਅਗਰ ਇੱਜ਼ਤ ਮਿਲੀ ਹੈ ਤੇ ਉਹ ਸਾਡੇ ਵਾਸਤੇ ਇੱਕ ਪ੍ਰਾਊਡ ਫੀਲ ਹੁੰਦਾ ਹੈ ਜਿਸ ਵੇਲੇ ਕੋਈ ਅਮਰੀਕਾ ਦੇ ਪ੍ਰੈਜ਼ੀਡੈਂਟ ਕਹਿੰਦੇ ਕਿ ਅਮਰੀਕਨ ਪ੍ਰੈਜ਼ੀਡੈਂਟ ਕਹਿੰਦੇ ਨੇ ਫਿਰ ਇੱਥੇ ਇਸਲਾਮਾਬਾਦ ਟਾਕਸ ਦਾ ਹੋਣਾ, ਔਰ ਸਟਿਲ ਅਜੇ ਤੱਕ ਵੀ ਕਹਿੰਦੇ ਨੇ ਕਿ ਜਦੋਂ ਵੀ ਫਾਈਨਲ ਮੁਆਹਦੇ ਤੇ ਹੋਣੇ ਨੇ ਉਹ ਪਾਕਿਸਤਾਨ ਦੇ ਵਿੱਚ ਹੀ ਹੋਣੇ ਨੇ, ਪਾਕਿਸਤਾਨ ਦੇ ਜ਼ਰੀਏ ਹੋਣੇ ਨੇ। ਚੀਨ ਨੇ ਵੀ ਸਾਨੂੰ ਗੋ ਹੈਡ ਦਿੱਤਾ, ਇਤਮਾਦ ਦਾ ਇਜ਼ਹਾਰ ਕੀਤਾ ਤੇ ਇੱਕ ਬਹੁਤ ਵੱਡਾ ਇੱਕ ਡਿਵੈਲਪਮੈਂਟ ਹੈ। ਮੇਰਾ ਖਿਆਲ ਹੈ ਕਿ ਜਿਹੜਾ ਮੈਨੂੰ ਨਜ਼ਰ ਆ ਰਿਹਾ ਸਾਡੇ ਫੀਲਡ ਮਾਰਸ਼ਲ ਦਾ ਇਹਨਾਂ ਦਿਨਾਂ ਦੇ ਵਿੱਚ ਜਾਣਾ ਉੱਥੇ, ਔਰ ਫੌਰੀ ਤੌਰ ਦੇ ਉੱਤੇ ਉੱਥੋਂ ਮੁਜ਼ਾਕਰਾਤੀ ਟੀਮ ਦਾ ਵੀ ईरानी ਐਲਾਨ ਹੋ ਗਿਆ ਔਰ ਉਹਨਾਂ ਦੇ ਜਿਹੜੇ ਸਪੀਕਰ ਨੇ ਮੁਹੰਮਦ ਬਾਕਰ ਕਾਲੀਬਾਫ, ਉਹਨਾਂ ਨੂੰ ਕਿਹਾ ਗਿਆ ਕਿ ਉਹ ਸਰਬਰਾਹੀ ਕਰਨਗੇ ਔਰ ਇਸਮਾਈਲ ਬਕਾਈ ਸਾਹਿਬ ਉਹਨਾਂ ਨੂੰ ਟੀਮ 'ਚ ਵੀ ਸ਼ਾਮਿਲ ਕੀਤਾ ਔਰ ਤਰਜਮਾਨ 'ਚ ਵੀ ਉਹਨਾਂ ਨੂੰ ਕੀਤਾ ਗਿਆ। ਸਭ ਇਹਦੇ 'ਚ ਇੱਕ ਹੋਰ ਅਹਿਮ ਵੀ ਖਬਰ ਆ ਰਹੀ ਹੈ ਜਿਹੜੇ ਇੰਟਰਨੈਸ਼ਨਲ ਮੀਡੀਆ ਖਾਸ ਤੌਰ 'ਤੇ ਅਲ ਜਜ਼ੀਰਾ ਔਰ ਅਲ ਅਰਬੀਆ ਦੇ ਹਵਾਲੇ ਨਾਲ ਕਿ ਪ੍ਰਾਈਮ ਮਿਨਿਸਟਰ ਉਹਦੀ ਫੀਲਡ ਮਾਰਸ਼ਲ ਸਾਹਿਬ ਦੀ ਜਿਹੜੀ ਮੁਲਾਕਾਤ ਹੈ ਉਹ ਸਕੈਜੂਅਲਡ ਹੈ ਜਿਹੜੇ ईरानी ਰਹਿਬਰ ਨੇ ਉਹਨਾਂ ਦੇ ਨਾਲ, ਮੁਜਤਬਾ ਖਾਮੇਨੀ ਸਾਹਿਬ ਦੇ ਨਾਲ। ਤੇ ਅਗਰ ਇਹ ਦੇਖੋ ਜਿਹੜੀ ਅਲ ਜਜ਼ੀਰਾ ਨੇ ਜਾਂ ਅਰਬ ਮੀਡੀਆ ਨੇ ਔਰ ਦੀਗਰ ਮੀਡੀਆ ਤੋਂ ਜਿਹੜੀ ਇਹ ਇਤਲਾਤ ਆਈਆਂ ਨੇ ਕਿ ਉਹ ਸਾਡੇ ਫੀਲਡ ਮਾਰਸ਼ਲ ਸਾਹਿਬ ਅਗਰ ਉੱਥੇ ਉਹਨਾਂ ਦੇ ਰਹਿਬਰ ਆਲਾ ਦੇ ਨਾਲ ਮੁਲਾਕਾਤ ਉਹਨਾਂ ਦੀ ਮੁਮਕਿਨ ਹੋ ਸਕਦੀ ਹੈ, ਤੇ ਅਗਰ ਇਹ ਚੀਜ਼ ਹੁੰਦੀ ਹੈ ਤੇ ਇਹ ਬਹੁਤ ਵੱਡੀ ਡਿਵੈਲਪਮੈਂਟ ਹੋ ਜਾਏਗੀ। ਅਗਰ ਇਸ ਤਰ੍ਹਾਂ ਦੀ ਇੱਕ ਚੀਜ਼ ਹੁੰਦੀ ਹੈ ਤੇ ਇਹਦਾ ਮਤਲਬ ਇਹ ਚੀਜ਼ਾਂ ਨੇ ਕਿ ਬੈਕ ਡੋਰ ਦੇ ਵਿੱਚ ਬਹੁਤ ਸਾਰੇ ਮਾਮਲਾ ਤੈਅ ਹੋ ਚੁੱਕੇ ਨੇ। ਸਭ ਦੀ ਸਿਗਨੀਫੀਕੈਂਸ ਦੇਖੋ ਨਾ, ਇਹ ਵੀ ਹੈ ਕਿ ਪਿਛਲੇ ਦਿਨੋਂ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਪਹਿਲੀ ਮੁਲਾਕਾਤ ਹੋਈ ਸੀ ਉਹਨਾਂ ਦੇ ਨਾਲ, ਜਿਹੜੇ ईरानी ਪ੍ਰੈਜ਼ੀਡੈਂਟ ਨੇ, ਤੇ ਹੁਣ ਫੀਲਡ ਮਾਰਸ਼ਲ ਦੀ ਮੁਲਾਕਾਤ ਅਗਰ ਉਹਨਾਂ ਦੇ ਨਾਲ ਹੋ ਜਾਂਦੀ ਹੈ ਇਹ ਮੁਲਾਕਾਤ, ਤੇ ਮੈਂ ਕਹਿੰਦਾ ਕਿ ਇਹ ਬਹੁਤ ਵੱਡੀ ਡਿਵੈਲਪਮੈਂਟ ਹੋਏਗੀ ਔਰ ਫਰੂਟਫੁਲ ਡਿਵੈਲਪਮੈਂਟ ਹੋਏਗੀ ਔਰ ਕਿਸੇ ईरानी गैर मुल्की किसी फौज के सरबराह दे नाल या
ਇੱਕ ਡਿਗਨਿਟਰੀਜ਼ ਦੇ ਨਾਲ ਜਾਂ ਇੱਕ ਅਹਿਮ ਸ਼ਖਸੀਅਤ ਨਾਲ ਉਹਨਾਂ ਦੀ ਇਹ ਫਸਟ ਮੁਲਾਕਾਤ ਹੋਈ। ਐਵੇਂ ਉਹ ਮੁਲਾਕਾਤ ਤੇ ਨਹੀਂ ਹੋ ਸਕਦੀ ਕਿਸੇ ਵੀ ਬੰਦੇ ਦੇ ਨਾਲ ਉਹਨਾਂ ਦੀ, ਜਿੱਡੀ ਉਹਨਾਂ ਦਾ ਮਾਮਲਾ ਜਦੋਂ ਦੇ ਉਹ ਇਸ ਮਨਸਬ ਤੇ ਆਏ ਨੇ ਉਸ ਤੋਂ ਬਾਅਦ ਇਹ ਅਗਰ ਹੋਏਗੀ ਤੇ ਅਸੀਂ ਦੁਆ ਗੋ ਹਾਂ ਕਿ ਅਸੀਂ ਆਪਣੇ ਫੀਲਡ ਮਾਰਸ਼ਲ ਸਾਹਿਬ ਦੀ ਕਾਮਯਾਬੀ ਵਾਸਤੇ ਵੀ ਦੁਆ ਗੋ ਹਾਂ, ਅਸੀਂ ਆਪਣੇ ਪਾਕਿਸਤਾਨ ਵਾਸਤੇ ਵੀ ਦੁਆ ਗੋ ਹਾਂ। ਪਾਕਿਸਤਾਨ ਦੇ ਜਿਹੜੇ ਦੀਗਰ ਅਹਿਮ ਸ਼ਖਸੀਅਤ ਨੇ ਜਿਨ੍ਹਾਂ 'ਚ ਵਜ਼ੀਰ ਆਜ਼ਮ ਸਾਹਿਬ ਮੀਆਂ ਮੁਹੰਮਦ ਸ਼हबाज शरीफ साहब ने और नायब वज़ीर आज़म ने और वज़ीर ख़ारजा ने, इसहाक़ डार साहब ने, मोहसिन नकवी साहब ने, वज़ीर दाखिला साहब ने ਤੇ ਹੋਰ ਜਿਹੜੇ ਸਾਡੇ ਲੋਕ ਹੋਣਗੇ ਜਿਹੜੇ ਦਰ ਪਰਦਾ ਬੈਕਡੋਰ ਦੇ ਵਿੱਚ ਜਿਹੜੇ ਕਰ ਰਹੇ ਨੇ ਤੇ ਅਸੀਂ ਸਾਰਿਆਂ ਵਾਸਤੇ ਉਹਨਾਂ ਦੇ ਵਾਸਤੇ ਦੁਆ ਗੋ ਹਾਂ, ਕਿਉਂਕਿ ਇਰਾਨੀਆਂ ਵਾਸਤੇ ਵੀ ਅਸੀਂ ਦੁਆ ਗੋ ਹਾਂ ਕਿ ਉੱਥੇ ਜੰਗ ਦੇ ਬਾਦਲ ਖਤਮ ਹੋਣ, ਉੱਥੋਂ ਦੇ ਮਸਾਇਬ ਖਤਮ ਹੋਣ ਤਾਂ ਕਿ ਹਕੂਮਤ ਉਹਨਾਂ ਦੇ ਅੱਗੇ ਜਾ ਕੇ ਆਪਣੇ ਦੀਗਰ ਮਾਮਲਾਤ ਨੂੰ ਤੈਅ ਕਰਨ, ਕਿਉਂਕਿ ਇਹਦੇ ਨਾਲ ਅਸੀਂ ਵੀ ਇਫੈਕਟ ਹੋ ਰਹੇ ਹਾਂ। ਅੱਜ ਬਿਲਾਵਲ ਭੁੱਟੋ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਤਕਰੀਬ ਦੇ ਵਿੱਚ ਕਿ ਵੀ ਅਗਰ ਹਾਲਾਤ ਜੰਗ ਜਾਰੀ ਰਹਿੰਦੀ ਹੈ ਤੇ ਪਾਕਿਸਤਾਨ ਦੇ ਆਵਾਮ ਨੂੰ ਮਜ਼ੀਦ ਮੁਸ਼ਕਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਜ਼ੇ ਗੱਲ ਕੀਤੀ, ਮੈਂ ਅੱਛਾ ਕਰਨਾ ਮੁਸ਼ਕਲਾਤ ਦਾ ਉਹਨਾਂ ਨੇ ਜ਼ਿਕਰ ਕੀਤਾ, ਨਾਲ ਉਹਨਾਂ ਨੇ ਕਿਹਾ ਅਸੀਂ ਅਮਨ ਦੀ ਖਾਹਿਸ਼ ਕਰ ਰਹੇ ਹਾਂ ਅਸੀਂ। ਤੇ ਮੇਰਾ ਖਿਆਲ ਹੈ ਕਿ ਇਸ ਗੱਲ ਦੇ ਉੱਤੇ ਮੈਂ ਬਿਲਾਵਲ ਸਾਹਿਬ ਨੂੰ ਵੀ ਸਰਾਹਾਂਗਾ, ਕਿਉਂਕਿ ਦੇਖੋ ਇੱਕ ਬਹੁਤ ਵੱਡੀ ਪਾਰਟੀ ਦੇ ਸਰਬਰਾਹ ਦੀ ਤਰਫੋਂ ਇਹ ਚੀਜ਼ ਉਹਨਾਂ ਨੇ ਪੁਆਇੰਟ ਸਕੋਰਿੰਗ ਨਹੀਂ ਕੀਤੀ ਆਪਣੇ ਮੁਖਾਲਫੀਨ ਦੇ ਉੱਤੇ ਕਰ ਸਕਦੇ ਸਨ। ਦੇਖੋ ਨਾ ਬੜੇ ਅਰਸੇ ਬਾਅਦ ਸਾਨੂੰ ਹੁਣ ਚੀਜ਼ ਨਜ਼ਰ ਆ ਜਿਹੜੀ ਨਾ ਉਹ ਆਈ ਪੋਜ਼ਿਟਿਵ ਹੈ। ਉਹਨਾਂ ਨੇ ਪ੍ਰਾਈਮ ਮਿਨਿਸਟਰ ਦਾ ਵੀ ਉਹਨਾਂ ਨੂੰ ਵੀ ਅਪਰੀਸ਼ੀਏਟ ਕੀਤਾ ਕਿ ਹਾਲਾਂਕਿ ਮੁਖਾਲਫ ਪਾਰਟੀ ਲੇਕਿਨ ਜਿੱਥੇ ਉਹ ਤਨਕੀਦ ਕਰਦੇ ਨੇ ਬਹੁਤ ਸਾਰੇ ਮੌਜ਼ੂਆਤ ਤੇ ਤਨਕੀਦ ਵੀ ਸਾਹਮਣੇ ਆਈ ਹੈ, ਅਸੀਂ ਸੈਗਮੈਂਟ ਦੀ ਗੱਲ ਕਰ ਰਹੇ ਹਾਂ, ਲੇਕਿਨ ਉਹਨਾਂ ਨੇ ਇੱਕ ਬੜਾ ਪੋਜ਼ਿਟਿਵ ਰੋਲ ਔਰ ਇਹੀ ਹੋਣਾ ਚਾਹੀਦਾ। ਡੈਮੋਕ੍ਰੇਸੀ ਦਾ ਮਤਲਬ ਤੁਸੀਂ ਹਰ ਨੈਗੇਟਿਵਿਟੀ ਦੇ ਉੱਤੇ ਨਹੀਂ ਚੱਲਣਾ ਹੁੰਦਾ। ਉਹਨਾਂ ਨੇ ਇਹਨਾਂ ਮਸਾਇਲ ਨੂੰ, ਮਹਿੰਗਾਈ ਨੂੰ, ਜੰਗ ਦੀ ਤਨਾਜ਼ਰ ਦੇ ਵਿੱਚ ਦੇਖਿਆ ਔਰ ਉਹਨਾਂ ਨੂੰ ਦੱਸਿਆ, ਖੁਦ ਵੀ ਦੱਸਿਆ ਆਵਾਮ ਨੂੰ, ਆਪਣੇ ਸੂਬੇ ਦੇ ਆਵਾਮ ਨੂੰ ਵੀ ਇਹ ਦੱਸਿਆ, ਪਾਕਿਸਤਾਨ ਦੇ ਆਵਾਮ ਨੂੰ। ਤੇ ਕੌਮੀ ਸਤ੍ਹਾ ਦੀ ਪਾਰਟੀ ਦੇ ਕੌਮੀ ਸਤ੍ਹਾ ਦੇ ਲੀਡਰ ਨੇ ਤੇ ਉਹਨਾਂ ਨੇ ਕਿਹਾ ਕਿ ਜੀ ਤੁਹਾਨੂੰ ਸਾਰਿਆਂ ਨੂੰ ਇਹਦੇ 'ਚ ਮਸਾਇਲ ਹੋਣਗੇ, ਨੋ ਡਾਊਟ ਇਹ ਮਸਾਇਲ ਅੱਗੇ ਆਉਣਗੇ। ਤੇ ਗੱਲ ਅਸੀਂ ਕਰ ਰਹੇ ਸੀ ਕਿ ਈਰਾਨ ਦੇ ਹਵਾਲੇ ਨਾਲ, ਤੇ ਮੈਨੂੰ ਐਹਸਨ ਕਾਮਰੇ ਸਾਹਿਬ ਇਹ ਲੱਗ ਰਿਹਾ ਹੈ ਕਿ ਆਪਣੇ ਮਾਮਲਾਤ ਜਿਹੜੇ ਨੇ ਨਾ ਇਹ ਆਪਣੇ ਇਖਤਤਾਮੀ ਮਰਾਹਲ ਦੀ ਤਰਫ ਜਾ ਰਹੇ ਨੇ। ਠੀਕ ਹੈ, ਯਾਨੀ ਜਿਹੜਾ ਫਾਈਨਲ ਡਰਾਫਟ ਹੁਣ ਤਿਆਰ ਹੋਣ ਜਾਣਾ ਚਾਹੀਦਾ। ਔਰ ਕਿਉਂਕਿ ਈਰਾਨ ਦੇ ਅੰਦਰ ਵੀ ਖਵਾਹਿਸ਼ ਨਜ਼ਰ ਆ ਰਹੀ ਹੈ, ਈਰਾਨੀ ਕਿਆਦਤ ਦੇ ਅੰਦਰ ਵੀ ਖਵਾਹਿਸ਼ ਨਜ਼ਰ ਆ ਰਹੀ ਹੈ ਕਿ ਅਸੀਂ ਜਿੰਨਾ ਵੀ ਅੱਗੇ ਵੱਧ ਸਕਨੇ ਆ, ਜਿੰਨਾ ਵੀ ਅਸੀਂ ਕੁਝ ਕਰ ਸਕਦੇ ਹਾਂ। ਜਿਹੜੇ ਅਸਲ ਮੁਤਨਾਜ਼ਿਆ ਮਾਮਲਾਤ ਉਹ ਹੀ ਜਿਹੜੇ ਨੇ ਉਹਨਾਂ ਦੇ ਐਟੋਮਿਕ ਮਾਮਲਾਤ ਨੇ, ਯੂਰੇਨੀਅਮ ਦੇ ਮਾਮਲਾਤ ਨੇ ਔਰ ਆਬਨਾਏ ਹੁਰਮਜ਼ ਦੇ ਮਾਮਲਾਤ ਨੇ ਕਿ ਉਹਨਾਂ ਦੀ ਈਰਾਨ ਜਿਹੜੇ ਨੇ ਉਹਨੂੰ ਆਪਣਾ ਟੈਰੀਟਰੀ ਕਰਨਾ ਚਾਹ ਰਹੇ, ਯਾਨੀ ਜਿਹੜੇ ਵਾਟਰ ਟੈਰੀਟਰੀ ਹੁੰਦੇ ਨੇ ਨਾ। ਅਸਲ ਈਰਾਨੀਆਂ ਨੇ ਇਹ ਗੱਲ ਕਹੀ ਕਿ ਵੀ ਸਾਡਾ ਜਿਹੜਾ ਨਾ ਸਾਡਾ ਏਰੀਆ ਹੈ, ਨਾਟ ਐਨ ਇੰਟਰਨੈਸ਼ਨਲ, ਮਤਲਬ ਕਿ ਵਾਟਰਸ ਇਹ ਸਾਡਾ ਏਰੀਆ ਹੈ ਕਿ ਓਮਾਨ ਦਾ ਤੇ ਸਾਡਾ, ਤੇ ਅਸੀਂ ਦੋਨੋਂ ਬੈਠ ਕੇ ਤੇ ਸਾਡਾ ਇੱਕ ਮੈਕੈਨਿਜ਼ਮ ਬਣ ਜਾਏਗਾ ਤੇ ਅਸੀਂ ਟੈਕਸ ਵਸੂਲ ਕਰ ਲਿਆਂਗੇ। ਲੇਕਿਨ ਅਮਰੀਕਨਸ ਦਾ, ਯੂਰਪ ਦੇ ਮੁਲਕਾਂ ਦਾ, ਸਾਰਿਆਂ ਦਾ, ਔਰ ਇਹ ਹੈਗਾ ਕਿ ਇਹ ਇੰਟਰਨੈਸ਼ਨਲ ਵਾਟਰਸ ਨੇ ਤੇ ਇਹ ਚੀਜ਼ ਨਹੀਂ ਹੋਗੀ। ਲੇਕਿਨ ਇਹ ਨੈਗੋਸ਼ੀਏਬਲ ਚੀਜ਼ਾਂ ਨੇ, ਇਹਨਾਂ ਦੇ ਉੱਤੇ ਗੁਫ਼ਤਗੂਆਂ ਵੱਡਿਆਂ ਦੇ ਵਿੱਚ ਮੁਤਾਲਬਾ ਐਸਾ ਹੀ ਗਿਆ ਨਾ ਕਿ ਬਈ ਬਾਰਗੇਨ ਵਾਸਤੇ ਵੀ ਇੱਕ ਬਾਰਗੇਨਿੰਗ ਵਧਾਉਣ ਵਾਸਤੇ ਜਿਹਦਾ ਫ੍ਰੀਜ਼ ਐਸੈਟਸ ਨੇ ਈਰਾਨ ਨੂੰ ਉਹੀ ਮਿਲ ਜਾਂਦੇ ਨੇ ਤੇ ਬਹੁਤ ਵੱਡੀ। ਦੇਖੋ ਇਸ ਵਕਤ ਈਰਾਨ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਮੁਆਸ਼ੀ ਹਵਾਲੇ ਦੇ ਨਾਲ ਕਿ ਉਹਨਾਂ ਨੂੰ ਨਰਮੀਆਂ ਹੋਣ, ਉਹਨਾਂ ਦੇ ਉੱਤੇ ਨਰਮੀਆਂ। ਜੰਗ ਤੇ ਇੱਕ ਅਲਟੀਮੇਟ ਔਰ ਆਖਰੀ ਔਰ ਹਤਮੀ ਇੱਕ ਇਸ਼ੂ ਜਿਹੜਾ ਹੈ ਵੇ, ਔਰ ਮੈਨੂੰ ਨਹੀਂ ਲੱਗ ਰਿਹਾ ਕਿ ਹੁਣ ਦੁਬਾਰਾ ਜੰਗ ਦੀ ਨੌਬਤ ਆਏਗੀ, ਕਿਉਂਕਿ ਨਾ ਹੀ ਅਮਰੀਕਨਸ ਪ੍ਰੈਜ਼ੀਡੈਂਟ ਚਾਹੁੰਦੇ ਨੇ ਔਰ ਉਹਨਾਂ ਦੀ ਟੀਮ ਚਾਹੁੰਦੀ ਹੈ ਕਿ ਅਸੀਂ ਦੁਬਾਰਾ 에ਅਰ ਸਟ੍ਰਾਈਕ ਦੀ ਤਰਫ ਜਾਈਏ। ਸਹੀ ਹੈ, ਠੀਕ ਹੈ ਨਾ, ਕਿਉਂਕਿ 에ਅਰ ਸਟ੍ਰਾਈਕ ਦੇ ਨਾਲ ਜੋ ਕੁਝ ਹੁਣ ਤੱਕ ਹੋਇਆ ਨੁਕਸਾਨ, ਉਸ ਨੁਕਸਾਨ ਹੀ ਹੋਏਗਾ ਤੇ ਉਹ ਰਜੀਮ ਚੇਂਜ ਵਾਲਾ ਤੇ 에ਅਰ ਸਟ੍ਰਾਈਕ ਦੇ ਜ਼ਰੀਏ ਨਹੀਂ ਹੋਏਗਾ। ਉਹਨਾਂ ਵਾਸਤੇ ਉਹਨਾਂ ਨੂੰ ਗਰਾਊਂਡਸ ਦੇ ਉੱਤੇ ਉਤਾਰਨੀਆਂ ਪੈਣਗੀਆਂ ਤੇ ਉਸ ਮਕਸਦ ਵਾਸਤੇ ਸ਼ਾਇਦ ਉਹਨਾਂ ਨੂੰ ਆਪਣੇ ਅੰਦਰੂਨੀ ਮੁਲਕ ਦੇ ਅੰਦਰ ਮਸਾਇਲ ਜ਼ਿਆਦਾ ਨੇ, ਮਨਜ਼ੂਰੀ ਲੈਣ ਦੇ ਔਰ ਦੀਗਰ ਮਸਾਇਲ ਨੇ। ਇੱਕ ਹੋਰ ਬਰਤਾਨਵੀ ਰਿਪੋਰਟ ਆਈ ਹੈ ਬੜੀ ਅਹਿਮ। ਉਹ ਬਰਤਾਨਵੀ ਰਿਪੋਰਟ 'ਚ ਕਿਹਾ ਹੈ ਕਿ ਜਿਹੜੇ ਮਸ਼ਰਕ ਵਸਤਾ, ਯੂਰਪ ਔਰ ਏਸ਼ੀਆ ਦੇ ਜਿਹੜੇ ਮਮਾਲਿਕ ਨੇ ਉਹਦੇ 'ਚ ਆਇਆ ਕਿ ਸਭ ਨੇ ਤਸ਼ਵੀਸ਼ ਦਾ ਇਜ਼ਹਾਰ ਕੀਤਾ ਕਿ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਈਰਾਨ ਦੀ ਤਹਿਜ਼ੀਬ ਖਤਮ ਕਰ ਦਿਆਂਗਾ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬਿਆਨ ਇਹਨਾਂ ਦੇ ਨਾਲ ਇੱਕ ਜੋਹਰੀ ਜੰਗ ਦਾ ਖਦਸ਼ਾ ਹੈ ਜਿਹਦੇ 'ਚ ਯੂਰਪ, ਮਸ਼ਰਕ ਵਸਤਾ ਤੇ ਏਸ਼ੀਆ ਜਿਹੜਾ ਨਾ ਉਹਦੀ ਲਪੇਟ 'ਚ ਆ ਸਕਦਾ ਹੈ। ਤੇ ਜ਼ਾਹਿਰ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਤੇ ਉਹਨਾਂ ਦੇ ਉੱਤੇ ਹੈ ਵੇ ਕਿ ਈਰਾਨ ਵੀ ਜ਼ਾਹਿਰ
ਜਦੋਂ ਤੁਸੀਂ ਤਹਿਜ਼ੀਬ ਹੀ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਤੇ ਡੂ ਔਰ ਡਾਈ ਦੀ ਸਿਚੁਏਸ਼ਨ 'ਚ ਤੇ ਜੋ ਉਹਦੇ ਕੋਲ ਬਣ ਪਾਏਗਾ ਉਹ ਕਰੇਗਾ। ਦੇਖੋ ਗੱਲ ਉਹਨਾਂ ਦੀ ਇਸ ਰਿਪੋਰਟ ਦੇ ਅੰਦਰ ਜਿਹੜੇ ਖਦਸ਼ਾਤ ਨੇ ਉਹ ਮੈਂ ਸਮਝਣਾ ਕਿ ਖਾਸੇ ਵੈਲਿਡ ਨੇ, ਕਿਉਂਕਿ ਜਿਹੜਾ ਇੰਟਰਨੈਸ਼ਨਲ ਕੈਪੀਟਲਿਜ਼ਮ ਦੀ ਅਗਰ ਅਸੀਂ ਗੱਲ ਨੇ ਆ ਜਾਂ ਇੰਟਰਨੈਸ਼ਨਲ ਜਿਹੜਾ ਸਿਸਟਮ ਹੈਗਾ ਉਹ ਜਿਸ ਤਰੀਕੇ ਦੇ ਨਾਲ ਹੁਣ ਚੱਲ ਰਿਹਾ ਹੈ ਔਰ ਦੌਲਤ ਦਾ ਇਰਤਕਾਜ਼ ਜਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਤੇ ਜਿਹੜੇ ਔਰ ਜਿਸ ਤਰ੍ਹਾਂ ਤਰੱਕੀ ਵੀ ਹੋ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਹੁਣ ਚੀਨ ਇੱਕ ਬਹੁਤ ਵੱਡੀ ਮਈਸ਼ਤ ਦੇ ਰੂਪ ਦੇ ਵਿੱਚ ਸਾਹਮਣੇ ਆਇਆ, ਠੀਕ ਹੈ ਨਾ ਜੀ। ਤੇ ਜ਼ਾਹਰ ਚੀਨ ਨੇ ਦੀਗਰ ਮੰਡੀਆਂ ਨੂੰ ਆਪਣੇ ਵੱਲੇ ਲੈ ਕੇ ਆਇਆ ਨਾ, ਕਈ ਮੁਲਕਾਂ ਦੀਆਂ ਮੰਡੀਆਂ ਕੰਮ ਹੋਈਆਂ ਨਾ, ਜਾਪਾਨ ਦੀ ਕੰਮ ਹੋਈ ਹੋਣੀ ਹੈ, ਕੋਰੀਆ ਦੀ ਕੰਮ ਹੋਈ ਹੋਣੀ ਹੈ, ਤਾਈਵਾਨ ਦੀ ਕੋਈ ਪ੍ਰੋਡਕਸ਼ਨ ਦੇ ਕੰਮ, ਯੂਰਪ ਦੇ ਮਾਮਲਾਤ ਘਟੇ ਹੋਣੇ ਨੇ। ਤੇ ਇਹ ਜਿਹੜਾ ਮੰਡੀਆਂ ਵਾਸਤੇ ਜਿਹੜੀਆਂ ਦੁਨੀਆ ਦੀਆਂ ਬਿਗ ਮੁਲਕ ਨੇ ਉਹਨਾਂ ਦੇ ਦਰਮਿਆਨ ਕਸ਼ੀਦਗੀਆਂ ਪੈਦਾ ਹੋ ਰਹੀਆਂ ਨੇ। ਤੁਹਾਡੇ ਸਾਹਮਣੇ ਨੈਟੋ ਦੀ ਔਰ ਅਮਰੀਕਾ ਦੇ ਦਰਮਿਆਨ ਕਿਸ ਤਰ੍ਹਾਂ ਕਸ਼ੀਦਗੀ ਪੈਦਾ ਹੋਈ ਹੈ, ਦੋਨਾਂ ਦੇ ਰਸਤੇ ਅਲੱਗ ਹੋਏ ਨੇ। ਤੇ ਇਸ ਵਾਸਤੇ ਉਹਨਾਂ ਦੇ ਅੰਦਰ ਇਸ ਲੜਾਈ ਦੇ ਵਿੱਚ ਔਰ ਇਸ ਤਰ੍ਹਾਂ ਦੀ ਕਸ਼ੀਦਗੀ ਦੇ ਵਿੱਚ ਇਸ ਐਟਮੀ ਜੰਗ ਦਾ ਖਤਰਾ ਤੇ ਉਹਨਾਂ ਨੇ ਯੂਰਪ ਦਾ ਵੀ ਨਾਲ ਹੈ ਕਿ ਜਿਸ ਤਰ੍ਹਾਂ ਰਸ਼ੀਆ ਦੇ ਅੰਦਰ ਔਰ ਯੂਕਰੇਨ ਦਾ ਤਨਾਜ਼ਾ ਵੱਧਦਾ ਹੈ ਤੇ ਕੋਈ ਮਾਮਲਾ ਤਾਂ ਅਚਾਨਕ ਕੋਈ ਐਸੀ ਸ਼ਖਸੀਅਤ ਇਸ ਦੇ ਵਿੱਚੋਂ ਆ ਜਾਂਦਾ, ਇਹੋ ਜਿਹਾ ਹਿਟਲਰ ਟਾਈਪ ਮਾਈਂਡਸੈਟ ਆ ਜਾਂਦਾ ਤੇ ਜਿਹੜਾ ਇਸ ਆਪਸ਼ਨ ਨੂੰ ਲੈਣ ਤੋਂ ਨਹੀਂ ਡਰਦਾ, ਜਾਂ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਇੱਕ ਤਾਸਰ ਪੁਖਤਾ ਹੈ ਵੇ ਕਿ ਵੀ ਉਹ ਸ਼ਾਇਦ ਇਹੋ ਜਿਹਾ ਕੋਈ ਕਦਮ ਕਰ ਸਕਦੇ ਨੇ। ਤੇ ਏਸ਼ੀਆ ਦੇ ਅੰਦਰ ਵੀ ਗੱਲ ਹੈ ਉਹ ਇਸ ਜੰਗ ਦੇ ਵਿੱਚ ਵੀ ਉਹ ਤਿਆਰ ਸਨ। ਹਾਂ, ਬਾਜ਼ ਰਿਪੋਰਟਾਂ ਆਈਆਂ ਨੇ ਇਹੋ ਜਿਹੀਆਂ, ਉਹਨਾਂ ਨੂੰ ਫਿਰ ਸਮਝਾਇਆ ਗਿਆ ਕਿ ਨਾ ਕਰੋ, ਇਹ ਕੰਮ ਨਾ ਕਰੋ। ਤੇ ਇਸ ਵਾਸਤੇ ਇਹ ਇੱਕ ਖਤਰਾ ਤੇ ਬਹੁਤ ਵੱਡਾ ਹੈ ਔਰ ਏਸ਼ੀਆ ਦੇ ਅੰਦਰ ਵੀ ਹੈ। ਅਸੀਂ ਖੁਦ ਜਿਸ ਮੁਲਕ ਜਿਸ ਖਿੱਤੇ ਦੇ ਵਿੱਚ ਇਹ ਵੀ ਇੱਕ ਐਟੋਮਿਕ ਫਲੈਸ਼ ਪੁਆਇੰਟ ਤੇ ਹੈ ਵੇ, ਪਾਕਿਸਤਾਨ ਔਰ ਇੰਡੀਆ ਦੇ ਦਰਮਿਆਨ ਇੱਕ ਮਾਮਲਾ ਹੈ ਤੇ ਲਿਹਾਜ਼ਾ ਇਹ ਮਾਮਲਾ ਤੇ ਬਹੁਤ ਡੇਂਜਰਸ ਹੈਗਾ। ਤੇ ਇਸੇ ਵਾਸਤੇ ਹੀ ਮੇਰਾ ਖਿਆਲ ਹੈਗਾ ਕਿ ਈਰਾਨ ਔਰ ਅਮਰੀਕਾ ਦੀ ਜਿਹੜੀ ਇਹ ਲੜਾਈ ਦੇ ਹਵਾਲੇ ਦੇ ਨਾਲ ਇਹ ਖਦਸ਼ਾਤ ਜ਼ਿਆਦਾ ਉੱਭਰ ਕੇ ਸਾਹਮਣੇ ਆਏ ਨੇ। ਪੂਰੀ ਦੁਨੀਆ ਦਾ ਜਿਹੜਾ ਇੱਕ ਇੰਟੈਲੈਕਚੁਅਲ ਮਾਈਂਡਸੈਟ ਨੇ ਉਹਨਾਂ ਨੇ ਇਸ ਚੀਜ਼ ਨੂੰ ਕੀਤਾ, ਅਦਰਾਕ ਕੀਤਾ ਔਰ ਕੋਸ਼ਿਸ਼ ਕੀਤੀ। ਇਸੇ ਵਾਸਤੇ ਮੈਨੂੰ ਲੱਗਦਾ ਕਿ ਚੀਨ ਵੀ ਇਹਦੇ ਅੰਦਰ ਆਇਆ, ਰਸ਼ੀਆ ਵੀ ਇਹਦੇ ਅੰਦਰ ਆਇਆ। ਪ੍ਰੈਜ਼ੀਡੈਂਟ ਦਾ ਜਿਹੜਾ ਦੌਰਾ ਹੋਇਆ ਹੈ ਉਹਦੇ ਚ ਚੀਜ਼ਾਂ ਡਿਸਕਸ ਹੋਈਆਂ, ਉਹਨਾਂ ਨੇ ਵੀ ਸਮਝਾਇਆ ਹੋਏਗਾ ਨਾ। ਇਹਦਾ ਮਤਲਬ ਹੈ ਕਿ ਅਮਰੀਕਾ ਹੁਣ ਚਾਈਨਾ ਦੀ ਪਾਲਿਸੀ ਤੇ ਆ ਗਿਆ ਨਾ, ਚਾਈਨਾ ਵੀ ਰਿਸਟ੍ਰੇਨ ਕਰਦਾ ਹੈ। ਤਾਂ ਦੇਖੋ ਨਾ ਉਹਨਾਂ ਨੇ ਉਹ 14 ਬਿਲੀਅਨ ਦਾ ਜਿਹੜਾ ਤਾਈਵਾਨ ਨੂੰ ਅਸਲੇ ਦੀ ਸੀ ਫਿਲਹਾਲ ਉਹ ਰੋਕੀ, ਉਹ ਵੀ ਰੋਕੀ। ਤੇ ਇਹਦਾ ਮਤਲਬ ਕਿ ਕੁਝ ਚੀਜ਼ਾਂ ਇਹ ਤਨਾਜ਼ਾਤ ਵੱਡੀਆਂ ਤਾਕਤਾਂ ਖੁਦ ਵੀ ਕਹਿੰਦੀਆਂ ਨੇ ਕਿ ਵੀ ਸਾਡੇ ਆਪਣੇ ਤਨਾਜ਼ਾਤ ਵੀ ਨਾ ਹੋਣ ਔਰ ਇਹ ਇੱਕ ਅੱਛੀ ਗੱਲ ਹੈ। ਛੋਟੇ ਮੁਲਕਾਂ ਦੇ ਵੀ ਤਨਾਜ਼ਾਤ ਖਤਮ ਹੋਣੇ ਚਾਹੀਦੇ ਨੇ। ਤੇ ਮੇਰਾ ਖਿਆਲ ਹੈ ਕਿ ਮੈਨੂੰ ਉਮੀਦ ਨਜ਼ਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਅੰਦਰ ਸਾਨੂੰ ਇੱਕ ਬਿਹਤਰੀ ਦੀ ਸ਼ਕਲ ਨਜ਼ਰ ਆਏਗੀ ਔਰ ਕੋਈ ਨਾ ਕੋਈ ਸਮਝੌਤੇ ਦੀ ਔਰ ਮੁਆਹਦੇ ਦੀ ਕੋਈ ਅਮਲੀ ਸੂਰਤ ਸਾਹਮਣੇ ਆ ਜਾਏਗੀ। ਕਮ ਅਜ਼ ਕਮ ਅਗਰ ਮੁਆਹਦੇ ਦੇ ਨਹੀਂ ਤੇ ਦੋਨੋਂ ਫਰੀਕ ਇੱਕ ਦਫਾ ਫਿਰ ਬੈਠ ਜ਼ਰੂਰ ਜਾਣਗੇ, ਗੁਫ਼ਤਗੂ ਹੋਏਗੀ ਔਰ ਉਮੀਦ ਕਰਨੀ ਚਾਹੀਦੀ ਹੈ ਕਿ ਉਹਦੇ ਅੰਦਰ ਕੋਈ ਹਤਮੀ ਮੁਆਹਦਾ ਤੈਅ ਵੀ ਪਾ ਜਾਏਗਾ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਵੱਡੀ ਈਦ ਤੋਂ ਪਹਿਲੇ ਜਾਂ ਵੱਡੀ ਈਦ ਤੋਂ ਬਾਅਦ ਸਾਨੂੰ ਕੋਈ ਵੱਡੀ ਖਬਰ ਜਿਹੜੀ ਨਾ, ਵੱਡੀ ਖਬਰ ਵੀ ਜ਼ਰੂਰ ਆਏਗੀ ਔਰ ਅੱਛੀ ਖਬਰ ਆਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਅੱਛੀ ਖਬਰ ਆਏਗੀ ਜਿਸ ਤਰ੍ਹਾਂ ਦੀ ਡਿਵੈਲਪਮੈਂਟਸ ਸਾਹਮਣੇ ਆ ਰਹੀ ਹੈ। ਠੀਕ ਹੋਗਾ ਜੀ। ਸਭ ਸੈਗਮੈਂਟ ਹੀ ਸਾਡਾ ਬਹੁਤ ਵੱਡਾ ਹੋ ਗਿਆ, ਬ੍ਰੇਕ ਦਾ ਟਾਈਮ ਹੋ ਗਿਆ। ਬ੍ਰੇਕ ਤੁਸੀਂ ਪਹਿਲੇ ਕਰੋ ਜੀ।